ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਰੂਸ ਤੇ ਯੂਕਰੇਨ ਦੀ ਜਿਹੜੀ ਯੁੱਧ ਆ ਵਾਰ ਜਿਹੜੀ ਚੱਲ ਰਹੀ ਆ ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਇੱਕ ਵਰਾ ਇਸ ਨੂੰ ਹੋ ਚੁੱਕਾ ਆ। ਹਜ਼ਾਰਾਂ ਲੋਕਾਂ ਦੀ ਮੌਤ, ਲੱਖਾਂ ਹੀ ਲੋਕ ਘਰੋਂ ਬੇਘਰ ਇਸ ਦੇ ਵਿੱਚ ਹੁਣ ਤੱਕ ਹੋ ਚੁੱਕੇ ਨੇ। ਸੋ ਬਹੁਤ ਸਾਰੇ ਘਰ, ਨੇਬਰਹੁੱਡਸ, ਕਮਿਊਨਿਟੀ ਦੀਆਂ ਪੂਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਤਹਿਸ ਨਹਿਸ ਇਸ ਦੇ ਵਿੱਚ ਹੋ ਚੁੱਕੀਆਂ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਇਹੀ ਕਰਦੇ ਹਾਂ ਵੀ ਭਾਈ ਇਹ ਜਲਦੀ ਜਿਹੜੇ ਇਸ ਦੇ ਵਿੱਚ ਨਤਾਰਾ ਜਿਹੜਾ ਉਹ ਹੋਵੇ। ਸੋ 2022 ਦੇ ਵਿੱਚ ਇਵੈਂਚੁਅਲੀ ਪੁਤਿਨ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ ਤੇ ਉਹਦੇ ਵਿੱਚ ਹੁਣ ਸਾਲ ਜਿਹੜਾ ਹਰਜੋਤ ਸਿੰਘ ਜੀ ਲੰਘ ਚੁੱਕਾ ਆ ਤੇ ਪਰ ਅਜੇ ਕੋਈ ਇਸ ਦੇ ਖਤਮ ਹੋਣ ਦੀ ਆਸਾਰ ਨਜ਼ਰ ਨਹੀਂ ਆ ਰਹੀ ਹੈਗੀ। ਕਿੱਦਾਂ ਜਿਹੜਾ ਇਸ ਦੇ ਉੱਤੇ ਕਾਬੂ ਪਾਇਆ ਜਾ ਸਕੂਗਾ, ਕਦੀ ਯੂਕਰੇਨ ਦੇ ਵਿੱਚੋਂ ਰੂਸ ਵਾਲੇ ਜਾਣਗੇ ਜਾਂ ਨਹੀਂ ਜਾਣਗੇ, ਇਹ ਜਿਹੜਾ ਹਰਜੋਤ ਸਿੰਘ ਜੀ ਦੇਖਣਾ ਰਹੇਗਾ। ਪਰ ਇਹ ਕਹਿ ਸਕਦੇ ਹਾਂ ਵੀ ਇਸ ਐਨੀਵਰਸਰੀ ਉੱਦਾਂ ਤੇ ਹੁਣ ਬੰਦਾ ਖੁਸ਼ੀ ਦੇ ਮੌਕੇ ਤੇ ਨਾਲ ਬੰਦਾ ਵਰਤਦਾ ਆ, ਪਰ ਹੁਣ ਕਿਉਂਕਿ ਇੱਕ ਵਰਾ ਜਿਹੜਾ ਹੋ ਗਿਆ ਆ 1 year of war ਜਿਹੜੀ ਯੂਕਰੇਨ ਦੇ ਵਿੱਚ, ਉਹਦੇ ਨਾਲ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੁਣ ਤੱਕ ਹੋ ਚੁੱਕਾ ਆ। ਉਧਰ ਚੀਨ ਵਾਲਿਆਂ ਨੇ ਇਹ ਕਹਿ ਦਿੱਤਾ ਵੀ ਰੂਸ ਨੂੰ ਜਿਹੜਾ ਉਹ ਜਾ ਰਹੇ ਨੇ ਤੇ ਉੱਥੇ ਜਾ ਕੇ ਕਹਿੰਦੇ ਵੀ ਸਾਡੀ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਸੰਬੰਧ ਆ ਪਹਿਲੋਂ ਨਾਲੋਂ ਵੀ ਮਜ਼ਬੂਤ ਹੋਣਗੇ। ਸਾਡੇ ਰਾਸ਼ਟਰਪਤੀ ਜਿਹੜੇ ਉਹ ਯੂਕਰੇਨ ਦੇ ਵਿੱਚ ਜਾ ਕੇ ਆਏ ਆ। ਰਾਸ਼ਟਰਪਤੀ ਬਾਈਡਨ ਇਹ ਪ੍ਰੈਜ਼ੀਡੈਂਟ ਡੇ ਵਾਲੇ ਦਿਨ ਉੱਥੇ ਅਚਨਚੇਤੀ ਕਹਿੰਦੇ ਆ ਉਹ ਪਹੁੰਚ ਗਏ ਸੀਗੇ। ਵੈਸਟ ਦੇ ਜਿਹੜੇ ਮੁਲਕ ਆ ਉਹ ਯੂਕਰੇਨ ਨੂੰ ਪੂਰਾ ਸਪੋਰਟ ਪਿਛਲੇ ਇੱਕ ਸਾਲ ਤੋਂ ਜਿਹੜਾ ਉਹ ਕਰ ਰਹੇ ਨੇ। ਜਦੋਂ ਸ਼ੁਰੂਆਤ ਹੋਈ ਸੀ ਜੰਗ ਉਦੋਂ ਤੋਂ ਸਾਰੇ ਜਣਿਆਂ ਨੇ ਕੀਤਾ, ਫਿਰ ਇਹ ਚਰਚਾ ਚੱਲੀ ਵੀ ਕੀ ਲੰਮੇ ਸਮੇਂ ਦੇ ਲਈ ਵੈਸਟ ਇਸ ਨੂੰ ਸਪੋਰਟ ਕਰ ਪਾਊਗਾ। ਤੇ ਹੁਣ ਸਾਲ ਹੋ ਗਿਆ ਸਪੋਰਟ ਤਾਂ ਜਿਹੜੀ ਉਹ ਕਰ ਰਹੇ ਆ। ਅਮਰੀਕਾ ਦੇ ਵਿੱਚ ਆਲਦੋ ਜਿਹੜੇ ਕਈ ਪਾਸਾਂ ਤੋਂ ਆਵਾਜ਼ ਜਿਹੜੀ ਉੱਠਦੀ ਰਹਿੰਦੀ ਆ ਵੀ ਯੂਕਰੇਨ ਨੂੰ ਕਿਉਂ ਇੰਨੇ ਜ਼ਿਆਦਾ ਰਾਸ਼ੀ ਜਿਹੜੀ ਉਹ ਦਿੱਤੀ ਜਾ ਰਹੀ ਆ, ਪਰ ਅੱਜ ਜਿਹੜੇ ਸੈਨੇਟ ਦੇ ਮਿਨੋਰਟੀ ਲੀਡਰ ਵੀ ਹਨ, ਮਿਚ ਮੈਕੋਨਲ, ਉਹਨਾਂ ਨੇ ਵੀ ਕਿਹਾ ਵੀ ਯੂਕਰੇਨ ਨੂੰ ਲਗਾਤਾਰ ਮਦਦ ਪਹੁੰਚਾਉਣਾ ਇਹ ਅਮਰੀਕਾ ਦੇ ਹਿੱਤਾਂ ਦੇ ਵਿੱਚ ਹੀ ਜਿਹੜਾ ਉਹ ਹੈਗਾ ਆ ਤੇ ਕੰਟੀਨਿਊਡ ਸਪੋਰਟ ਜਿਹੜੀ ਆ ਉਸ ਨੂੰ ਦੇਣੀ ਜਿਹੜੀ ਉਹ ਚਾਹੀਦੀ ਆ। ਨਹੀਂ ਤਾਂ ਰੂਸ ਆਪਣੇ ਹੱਥ ਜਿਹੜਾ ਆ ਹੋਰ ਮੁਲਕਾਂ ਦੇ ਉੱਤੇ ਵੀ ਖੋਲੂਗਾ। ਕੱਲ ਇੱਕ ਆਈ ਨਵੀਂ ਰਿਪੋਰਟ ਦੇ ਵਿੱਚ ਇਹ ਚਰਚਾ ਜਿਹੜੀ ਚੱਲੀ ਵੀ ਅਗਲੇ 10 ਸਾਲਾਂ ਦੇ ਪਲਾਨ ਦੇ ਵਿੱਚ ਰੂਸ ਦਾ ਇਹ ਇਰਾਦਾ ਆ ਵੀ ਜਿਹੜਾ ਬੈਲਾਰੂਸ ਉਹਨਾਂ ਦਾ ਗਵਾਂਢੀ ਮੁਲਕ ਆ ਉਸ ਦੇ ਵਿੱਚ ਪੂਰਨ ਤੌਰ ਦੇ ਉੱਤੇ ਉਹ ਕਬਜ਼ਾ ਕਰ ਲੈਣਗੇ। ਸੋ ਪੁਤਿਨ ਕੀ ਜਿਹੜੀਆਂ ਆ ਭਵਿੱਖ ਦੇ ਵਿੱਚ ਸੋਚ ਕੇ ਅੱਗੇ ਚੱਲ ਰਿਹਾ ਆ, ਇਹ ਵੀ ਕਾਫੀ ਜਿਹੜੀਆਂ ਚਰਚਾਵਾਂ ਦਾ ਵਿਸ਼ਾ ਇਸ ਟਾਈਮ ਬਣਿਆ ਪਿਆ ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਯੂਕਰੇਨ ਦੇ ਜੋ ਹੈਗੇ ਆ ਉਹ G7 ਲੀਡਰਸ ਦੇ ਨਾਲ ਮਿਲੇ ਆ ਯੂਕਰੇਨ ਦੀ ਜੋ ਹੈਲਪ ਕਰਨੀ ਆ ਉਹਦੇ ਸਬੰਧ ਦੇ ਵਿੱਚ। ਇਹ ਬੜਾ ਇਸ ਟਾਈਮ ਦੇ ਉੱਤੇ ਕ੍ਰੂਸ਼ੀਅਲ ਟਾਈਮ ਚੱਲ ਰਿਹਾ। ਟੋਨੀ ਬਲਿੰਕਨ ਜੋ ਆਪਣੇ ਸੈਕਟਰੀ ਆਫ ਸਟੇਟ ਹੈਗੇ ਆ, ਉਹਨਾਂ ਨੇ ਚਾਈਨਾ ਨੂੰ ਵਾਰਨਿੰਗ ਦਿੱਤੀ ਆ ਵੀ ਇਸ ਕਨਫਲਿਕਟ ਦੇ ਵਿੱਚ ਨਾ ਪਾਓ। ਤੇ ਅਮਰੀਕਨ ਪੀਪਲ ਡਿਵਾਈਡਡ ਹੈਗੇ ਆ ਸਪੋਰਟ ਦੇ ਲਈ। 50% ਸਪੋਰਟ ਕਰਦੇ ਆ, 46% ਇਹ ਕਹਿ ਰਹੇ ਆ ਵੀ ਸਾਨੂੰ ਟਾਈਮ ਲਿਮਿਟ ਰੱਖਣੀ ਚਾਹੀਦੀ ਹੈਗੀ ਆ। ਟ੍ਰੇਜਰੀ ਡਿਪਾਰਟਮੈਂਟ ਨੇ ਹੋਰ ਸੈਂਕਸ਼ਨਸ ਰਸ਼ੀਆ ਦੇ ਤੇ ਰਸ਼ੀਅਨ ਇੰਡੀਵਿਜੂਅਲ ਦੇ ਜਿਹੜੇ ਹੈਗੇ ਆ ਅਮੀਰ ਆ ਉਹਨਾਂ ਦੇ ਰਸ਼ੀਆ ਤੋਂ, ਉਹਨਾਂ ਦੇ ਅਗੇਂਸਟ ਸੈਂਕਸ਼ਨਸ ਲਾਈਆਂ ਆ। ਰਿਪਬਲਿਕਨਸ ਦੋ ਟੌਪ ਦੇ ਜੋ ਰਿਪਬਲਿਕਨ ਲੀਡਰ ਆ, ਮਿਚ ਮੈਕੋਨਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹਨਾਂ ਨੇ ਇਹ ਕਿਹਾ ਵੀ ਯੂਕਰੇਨ ਵਾਲੇ ਮੁੱਦੇ ਤੇ ਅਸੀਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਸਾਥ ਦੇਵਾਂਗੇ। ਮਿਟ ਰੋਮਨੀ ਨੇ ਵੀ ਇਹ ਕਿਹਾ ਆ ਵੀ ਅਮਰੀਕਾ ਦਾ ਇੰਟਰਸਟ ਆ ਯੂਕਰੇਨ ਦੀ ਸਪੋਰਟ ਕਰਨਾ। ਜੇ ਆਪਾਂ ਰਸ਼ੀਆ ਨੂੰ ਨਾ ਰੋਕਿਆ ਤੇ ਰਸ਼ੀਆ ਵਾਲੇ ਹੋਰ ਮੁਲਕ ਦੇ ਵਿੱਚ ਫਿਰ ਇਹ ਜਾ ਸਕਦੇ ਹੈਗੇ ਆ। ਸੋ ਪ੍ਰੈਜ਼ੀਡੈਂਟ ਬਾਈਡਨ ਕੋਸ਼ਿਸ਼ ਕਰ ਰਹੇ ਆ ਵੀ ਰਿਪਬਲਿਕਨ ਵੱਲੋਂ ਵੀ ਜਿਹੜੀ ਸਪੋਰਟ ਆ ਮਿਲੇ ਤਾਂ ਕਿ ਜਿਹੜਾ ਮੈਸੇਜ ਆ ਉਹ ਪੂਰਾ ਦਾ ਪੂਰਾ ਇਕੱਠਾ ਜਾਵੇ। ਯੂਐਸ ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ UN ਸਿਕਿਉਰਿਟੀ ਕੌਂਸਲ ਦੇ ਕੋਲ ਬੋਲ ਰਹੇ ਸੀ ਜਦੋਂ 1 ਸਾਲ ਦੀ ਐਨਵਰਸਰੀ ਹੋ ਗਈ ਰਸ਼ੀਆ ਨੇ ਜਦੋਂ ਤੋਂ ਹੀ ਇਨਵੇਜਨ ਕੀਤੀ ਆ ਯੂਕਰੇਨ ਦੇ ਵਿੱਚ। ਤੇ ਮਿਚ ਮੈਕੋਨਲ ਹੋਣਾ ਨੇ ਆਪਣੀ ਸਟਰੋਂਗ ਸਟੇਟਮੈਂਟ ਜਾਰੀ ਕੀਤੀ ਆ ਵੀ ਹਾਂ ਅਸੀਂ ਬਿਲਕੁਲ ਯੂਕਰੇਨ ਦੇ ਨਾਲ ਹੈਗੇ ਆ।